जी अस्सलाम वालेकुम, सत श्री अकाल, नमस्कार दोस्तों। पिछले इतवार ਨੂੰ ਪਾਕਿਸਤਾਨ ਦੇ ਅੰਦਰ ਸ਼ਾਂਗਲਾ ਦੇ ਵਿੱਚ ਇੱਕ ਸਿੱਖ ਨੌਜਵਾਨ ਦਾ ਕਤਲ ਹੋਇਆ ਔਰ ਉਸ ਸਿੱਖ ਨੌਜਵਾਨ ਦਾ ਨਾਮ ਹੈ ਪਰਵਿੰਦਰ ਸਿੰਘ। ਪਰਵਿੰਦਰ ਸਿੰਘ ਮਲੇਸ਼ੀਆ ਦੇ ਵਿੱਚ ਰਹਿੰਦੇ ਸਨ ਔਰ ਘਰ-ਬਾਰ ਉਹਨਾਂ ਦਾ ਇੱਥੇ ਹੈ। ਮਲੇਸ਼ੀਆ ਦੇ ਵਿੱਚ ਉਹਨਾਂ ਦਾ ਕੱਪੜੇ ਦਾ ਕਾਰੋਬਾਰ ਸੀ ਔਰ ਹੁਣ ਉਹ ਇੱਥੇ ਆਏ ਹੋਏ ਸੀ। ਉਹਨਾਂ ਦੀ ਸ਼ਾਦੀ ਸੀ ਫਰਵਰੀ ਦੇ ਵਿੱਚ ਔਰ ਉਹਨਾਂ ਦੇ ਇੱਥੇ ਆ ਕੇ ਅਚਾਨਕ ਜਿਸ ਤਰ੍ਹਾਂ ਕਤਲ ਹੋਇਆ ਉਸ ਤੋਂ ਬਾਅਦ ਪੂਰੇ ਪਾਕਿਸਤਾਨ ਦੇ ਅੰਦਰ ਇੱਕ ਹਲਚਲ ਮਚ ਗਈ। ਜਿਤਨੇ ਇੱਥੇ ਨਾ ਸਿਰਫ KPK ਦੇ ਦੋਸਤ ਸਨ, KPK ਤੋਂ ਹਟ ਕੇ ਜਿਹੜੇ ਪੰਜਾਬ ਵਾਸੀ ਸਨ, ਸਿੰਧ ਵਾਸੀ ਸਨ, ਬਲੋਚਿਸਤਾਨ ਦੇ ਲੋਕ ਸਨ, ਉਹਨਾਂ ਨੇ ਇਸ ਕਤਲ 'ਤੇ ਆਪਣਾ ਸ਼ਦੀਦ ਇਹਤਜਾਜ ਰਿਕਾਰਡ ਕਰਵਾਇਆ ਔਰ ਉਸ ਤੋਂ ਅਗਲੇ ਦਿਨ ਹੀ KPK ਅਸੈਂਬਲੀ ਦੇ ਸਾਹਮਣੇ ਇੱਕ ਮੁਸਲਿਮ ਕਮਿਊਨਿਟੀ ਵੱਲੋਂ ਇੱਕ ਭਰਵਾਂ ਇਹਤਜਾਜ ਰਿਕਾਰਡ ਕਰਵਾਇਆ ਗਿਆ। ਉਹਦੇ 'ਚ ਮੰਗ ਕੀਤੀ ਗਈ ਕਿ ਪਰਵਿੰਦਰ ਸਿੰਘ ਦੇ ਜਿਤਨੇ ਕਾਤਲ ਹਨ, ਇਹ ਕਿੱਥੋਂ ਕਤਲ ਹੁੰਦਾ ਹੈ, ਕਿਵੇਂ ਹੁੰਦਾ ਹੈ, ਉਹਨਾਂ ਨੂੰ ਸਾਹਮਣੇ ਲਿਆਂਦਾ ਜਾਏ। ਇੱਕ ਸਾਈਡ 'ਤੇ ਇਹ ਹੋ ਰਿਹਾ ਸੀ, ਦੂਜੇ ਪਾਸੇ ਇੰਡੀਆ ਦੇ ਵਿੱਚ ਪਹਿਲੇ ਦੀ ਤਰ੍ਹਾਂ ਹੀ ਇਸ ਖਬਰ ਨੂੰ ਬੜਾ ਨੈਗੇਟਿਵ ਪੇਂਟ ਕੀਤਾ ਗਿਆ। ਯਕੀਨ ਕਿਸੇ ਵੀ ਇਨਸਾਨ ਦਾ ਕਤਲ ਇੱਕ ਬੜੇ ਦੁੱਖ ਦੀ ਗੱਲ ਹੈ ਔਰ ਉਸ ਨੂੰ ਸਿੱਧਾ ਸਿੱਖ ਔਰ ਮੁਸਲਿਮ ਦੁਸ਼ਮਣੀ ਬਣਾਉਣ ਦੇਣਾ ਔਰ ਉਹਦੇ ਪਿੱਛੇ ਇਹ ਇਸ ਤਰ੍ਹਾਂ ਦਾ ਪ੍ਰੋਪੇਗੈਂਡਾ ਕਰਨਾ ਕਿ ਪਾਕਿਸਤਾਨ ਅੰਦਰ ਸਿੱਖ ਕਮਿਊਨਿਟੀ ਮਹਿਫੂਜ਼ ਨਹੀਂ, ਉਹਨਾਂ ਨੂੰ ਜਾਣ ਕੇ ਮਾਰਿਆ ਜਾਂਦਾ ਹੈ, ਉਹਨਾਂ 'ਤੇ ਜਬਰਨ ਉਹਨਾਂ ਦਾ ਮਜ਼ਹਬ ਬਦਲ ਕੇ ਅਤੇ ਉਹਨਾਂ ਨੂੰ ਮੁਸਲਮਾਨ ਬਣਾ ਕੇ ਅਤੇ ਉੱਥੋਂ ਜਿਹੜੇ ਸਿੱਖ ਕੁੜੀਆਂ ਨੂੰ ਉਹਨਾਂ ਦਾ ਨਿਕਾਹ ਹੁੰਦਾ ਹੈ, ਉਹਦੇ ਵਿੱਚ ਨਨਕਾਣਾ ਵਾਕਿਆ ਨੂੰ ਨਾਲ ਰਿਲੇਟ ਕਰਕੇ। ਹਾਲਾਂਕਿ ਨਨਕਾਣਾ ਸਾਹਿਬ ਦਾ ਜਿਹੜਾ ਵਾਕਿਆ ਹੈ ਉਹ ਜਿੱਥੇ ਉਸ ਘਰਾਣੇ ਦੀ ਗਲਤੀ ਸੀ ਉੱਥੇ ਸਭ ਨੇ ਉਸ ਨੂੰ ਕਿਹਾ, ਬਾਕੀ ਜਿਹੜੀ ਹਕੀਕਤ ਸੀ ਉਹ ਹਰ ਬੰਦੇ ਨੂੰ ਪਤਾ ਹੈ ਕਿ ਉਹਦੇ ਪਿੱਛੇ ਹਕੀਕਤ ਕੀ ਹੈ। ਸੇਮ ਇਹੀ ਹੋਇਆ ਕਿ ਇਹਦੇ ਵਿੱਚ ਵੀ ਉਹੀ ਕਿਰਦਾਰ ਕੁਸ਼ੀ ਜਿਹੜੀ ਸੀ ਉਹ ਜਾਰੀ ਹੋ ਗਈ ਮੁਖਤਲਿਫ ਲੋਕਾਂ ਦੀ, ਇਸ ਸਟੇਟ ਦੀ, ਪਾਕਿਸਤਾਨ ਦੀ, ਕਿ ਪਾਕਿਸਤਾਨ ਦੇ ਅੰਦਰ ਇਹ ਹੁੰਦਾ, ਪਾਕਿਸਤਾਨ ਦੇ ਅੰਦਰ ਉਹ ਹੁੰਦਾ। ਠੀਕ ਹੈ, ਮਾੜੇ ਚੰਗੇ ਲੋਕ ਹਰ ਸਟੇਟ ਦੇ ਵਿੱਚ ਹੁੰਦੇ ਨੇ, ਹਰ ਥਾਂ ਦੇ ਵਿੱਚ ਹੁੰਦੇ ਨੇ, ਲੇਕਿਨ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਕੋਈ ਵਾਕਿਆ ਹੋ ਜਾਵੇ। ਸਾਡੀ ਤਾਂ ਖੁਆਇਸ਼ ਹੈ ਕਿ ਕੋਈ ਇਸ ਤਰ੍ਹਾਂ ਦਾ ਵਾਕਿਆ ਨਾ ਹੋਵੇ, ਕਿਉਂਕਿ ਕਿਸੇ ਦੇ ਵੀ ਇਨਸਾਨ ਦਾ ਕਤਲ ਇਸ ਤੋਂ ਵੱਧ ਕੇ ਹੋਰ ਕਿਸੇ ਰਿਆਸਤ ਦੇ ਅੰਦਰ ਜ਼ੁਲਮ ਕੀ ਹੋ ਸਕਦਾ। ਲੇਕਿਨ ਜ਼ਹਿਰੀ ਗੱਲ ਹੈ ਕਿ ਇੱਥੇ ਜਿੱਥੇ ਇਨਸਾਨ ਔਰ ਬੁਰੇ ਇਨਸਾਨ ਔਰ ਇਨਸਾਨਾਂ ਦੇ ਅੰਦਰ ਬੁਰਾਈ ਹੋਏਗੀ, ਜਦੋਂ ਤੱਕ ਉਹ ਬੁਰਾਈ ਜ਼ਿਆਦਾ ਉਹ ਰਹੇਗੀ ਉਹਦੀ ਪਰਸੈਂਟੇਜ, ਉਦੋਂ ਤੱਕ ਇਹ ਵਾਕਿਆਤ ਹੁੰਦੇ ਰਹਿਣਗੇ ਔਰ ਇਸ ਵਾਕਿਆਤ ਨੂੰ, ਇਸ ਰਿਆਸਤਾਂ ਨੂੰ ਰੋਕਣਾ ਚਾਹੀਦਾ ਹੈ ਤਾਂ ਕਿ ਵਾਕਿਆਤ ਨਾ ਹੋਣ। ਸਜ਼ਾਵਾਂ ਦੇ ਰਾਹੀਂ ਹੋਣਾ ਚਾਹੀਦਾ ਹੈ, ਉਸ ਦੇ ਵਿੱਚ ਹਿਊਮਨ ਡਿਵੈਲਪਮੈਂਟ, ਜਿਹੜੀ ਮੈਂਟਲ ਡਿਵੈਲਪਮੈਂਟ ਹੈ, ਉਸ 'ਤੇ ਕੰਮ ਹੋਣਾ ਚਾਹੀਦਾ। ਲੇਕਿਨ ਇਹਦੇ ਨਾਲ ਨਾਲ ਜਿਹੜਾ ਪ੍ਰੋਪੇਗੈਂਡਾ ਹੈ, ਇੱਕ ਬਿਲਕੁਲ ਮਨਫੀ ਪ੍ਰੋਪੇਗੈਂਡਾ, ਉਸ ਨੂੰ ਵੀ ਬੰਦ ਹੋਣਾ ਚਾਹੀਦਾ। ਹੁਣ ਅਸੀਂ ਤੁਹਾਨੂੰ ਦੱਸਦੇ ਜਾਈਏ ਕਿ ਪਰਵਿੰਦਰ ਦੇ ਕਤਲ 'ਤੇ ਹਰ ਬੰਦਾ ਪਰੇਸ਼ਾਨ ਸੀ ਔਰ ਉਹਦੇ ਵਿੱਚ ਇਹ ਨਹੀਂ ਕਿ ਇਕੱਲਾ ਕੋਈ ਸਾਡੇ KPK ਦੇ ਦੋਸਤ ਉਹ ਪਰੇਸ਼ਾਨ ਸਨ, ਪੰਜਾਬੀ ਪਰੇਸ਼ਾਨ ਸਨ, ਉਸ ਤੋਂ ਇਲਾਵਾ ਸਿੰਧੀ ਦੋਸਤ ਜਿਹੜੇ ਨੇ ਉਹ ਵੀ ਪਰੇਸ਼ਾਨ ਸਨ। ਇਹ ਇੱਕ ਐਸਾ ਕਤਲ ਸੀ ਕਿ ਜਿਸ 'ਤੇ ਹਰ ਬੰਦਾ ਦੁਖੀ ਸੀ। ਹੁਣ ਉਸ ਦੇ ਬਾਰੇ ਤੁਹਾਨੂੰ ਦੱਸਦੇ ਜਾਈਏ ਕਿ ਉਹਦੇ 'ਚ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਉਹ ਮੁੱਦਾ ਸਾਡੇ ਸਾਹਮਣੇ ਆਇਆ ਉਹ ਇਹ ਹੈ ਕਿ ਉਹਨਾਂ ਨੂੰ ਉਹਨਾਂ ਦੀ ਮੰਗੇਤਰ ਹੀ ਜਿਹੜੀ ਪ੍ਰੇਮ ਕੁਮਾਰੀ ਹੈ, ਜਿਨ੍ਹਾਂ ਨਾਲ ਉਹਨਾਂ ਦੀ ਸ਼ਾਦੀ ਹੋਣ ਜਾ ਰਹੀ ਸੀ ਫਰਵਰੀ ਦੇ ਵਿੱਚ, ਉਹਨਾਂ ਨੇ ਹੀ ਕਤਲ ਕਰਾਇਆ ਔਰ ਦੱਸਿਆ, ਪੁਲਿਸ ਨੇ ਇਹ ਵੀ ਦੱਸਿਆ ਕਿ ਉਹਦੇ ਵਿੱਚ ਉਹ ਚੂੰਕਿ ਨਹੀਂ ਚਾਹ ਰਹੀ ਸੀ ਕਿ ਮੇਰੀ ਸ਼ਾਦੀ ਪਰਵਿੰਦਰ ਦੇ ਨਾਲ ਹੋਏ, ਇਸ ਲਈ ਉਸਨੇ ਉਹਨੂੰ ਆਪਣੇ ਇੱਕ ਜਿਹੜਾ ਗਰੁੱਪ ਸੀ, ਜਿਹੜਾ ਕਾਤਲਾਂ ਦਾ ਗਰੁੱਪ ਸੀ, ਉਹਦੇ ਨਾਲ ਉਹਨਾਂ ਰਾਬਤਾ ਕੀਤਾ। ਉਹਨਾਂ ਨੂੰ 7 ਲੱਖ ਰੁਪਇਆ ਦਿੱਤਾ ਔਰ 7 ਲੱਖ ਰੁਪਇਆ ਦੇ ਕੇ ਮੈਦਾਨ ਦੇ ਅੰਦਰ ਪਰਵਿੰਦਰ ਦਾ ਇਹ ਕਤਲ ਕਰਵਾ ਦਿੱਤਾ ਗਿਆ। ਯਕੀਨਨ ਇਸ ਕਤਲ ਦੀ ਬਹੁਤ ਜ਼ਿਆਦਾ ਤਕਲੀਫ ਹੈ। ਇਹ ਪੂਰੀ ਫੈਮਿਲੀ ਜਿਸ ਤਰ੍ਹਾਂ ਦੀ ਹੈ, ਉਹਨਾਂ ਦਾ ਜਿਸ ਤਰ੍ਹਾਂ ਦਾ ਕਰੈਕਟਰ ਹੈ, ਉਹ ਸਾਡੇ ਵਾਸਤੇ ਬੜਾ ਹੀ ਬਾਇਸ ਇਫਤਿਖਾਰ ਹੈ, ਬੜਾ ਹੀ ਸਾਡੇ ਵਾਸਤੇ ਇਹ ਘਰਾਣਾ ਮਾਣਯੋਗ ਹੈ। ਉਹਨਾਂ ਨਾਲ ਬਹੁਤ ਬੁਰਾ ਹੋਇਆ, ਲੇਕਿਨ ਉਹਦੇ ਵਿੱਚ ਜਿਹੜਾ ਹੁਣ ਇਨਵੈਸਟੀਗੇਸ਼ਨ ਤੋਂ ਬਾਅਦ ਇੱਕ ਮੁੱਦਾ ਸਾਹਮਣੇ ਆਇਆ, ਉਹਨਾਂ 'ਤੇ ਕੋਈ ਇਸਲਾਮ ਦੁਸ਼ਮਣੀ ਹੈ, ਨਾ ਕੋਈ ਉਹ ਸਿੱਖ ਮੁਸਲਿਮ ਜਿਹੜੀ ਹੈ ਉਹ ਦੁਸ਼ਮਣੀ ਹੈ। ਜਿਹੜਾ ਇੱਕ ਪ੍ਰੋਪੇਗੈਂਡਾ ਕੀਤਾ ਜਾਂਦਾ ਹੈ ਔਰ ਐਂਡ 'ਤੇ ਅਸੀਂ ਇਹ ਵੀ ਕਹਾਂਗੇ ਕਿ ਇਹਨਾਂ ਚੀਜ਼ਾਂ ਨੂੰ ਜਾਣ ਲਿਆ ਜਾਵੇ ਕਿ ਕੋਈ ਵਾਕਿਆ ਹੁੰਦਾ ਹੈ ਔਰ ਉਸ ਵਾਕਿਏ 'ਤੇ ਆਪਣੀ ਕੋਈ ਅਥੈਂਟਿਕ ਰਾਏ ਕਾਇਮ ਕਰਨ ਤੋਂ ਪਹਿਲੇ ਥੋੜ੍ਹਾ ਜਿਹਾ ਟਾਈਮ ਦੇ ਦੇਣਾ ਚਾਹੀਦਾ ਹੈ ਅਸਲ ਵਾਕਿਆਤ ਨੂੰ ਲੱਭਣ ਵਾਸਤੇ। ਔਰ ਜਦੋਂ ਅਸਲ ਵਾਕਿਆਤ ਲੱਭ ਜਾਣਗੇ ਤੇ ਫਿਰ ਉਹੀ ਸੱਚ ਹੋਏਗਾ ਜੋ ਸਾਰਿਆਂ ਦੇ ਸਾਹਮਣੇ ਆ ਜਾਏਗਾ। ਇਸ 'ਤੇ ਇੱਕ ਵਾਰੀ ਹੋਰ ਅਫਸੋਸ ਹੈ ਪਰਵਿੰਦਰ ਜਵਾਨ ਦੇ ਕਤਲ 'ਤੇ, ਲੇਕਿਨ ਉਹਦੀ ਇਨਵੈਸਟੀਗੇਸ਼ਨ ਤੋਂ ਬਾਅਦ ਉਹਨਾਂ ਦੀ ਆਪਣੀ ਹੀ ਫੈਮਿਲੀ ਦਾ ਇਹ ਮਸਲਾ ਨਿਕਲਿਆ।